ਸਕੀਨਾ ਤੇ ਰਜ਼ੀਆ ਦੋ ਭੈਣਾਂ ਸੀ। ਸਕੀਨਾ ਜਿਹੜੀ ਸੀ ਵੱਡੀ ਸੀ ਤੇ ਰਜ਼ੀਆ ਜਿਹੜੀ ਸੀ ਛੋਟੀ ਸੀ। ਉਹ ਸਕੂਲ ਵਿੱਚ ਪੜ੍ਹਦੀ ਸੀ ਤੇ ਸਕੀਨਾ ਰਜ਼ੀਆ ਦਾ ਰਿਸ਼ਤਾ ਆਇਆ ਤੇ ਰਿਸ਼ਤਾ ਵੇਖ ਕੇ ਉਹਦੀ ਸੱਸ ਨੇ ਉਹਨੂੰ ਪਸੰਦ ਕਰਕੇ ਹਾਂ ਕਰ ਦਿੱਤੀ ਤੇ ਨਾਲ ਹੀ ਉਹਨੇ ਇਹ ਕਹਿ ਦਿੱਤਾ ਕਿ ਸਾਡੀ ਨੂੰਹ ਪੜ੍ਹਦਾ ਕਰੇਗੀ ਕਿ ਇਹ ਕਾਲਜ ਨਹੀਂ ਜਾਏਗੀ ਜਾਂ ਸਕੂਲ ਨਹੀਂ ਜਾਏਗੀ। ਤੇ ਜਿਹੜੀ ਰਜ਼ੀਆ ਸੀ ਨਾ ਉਹ ਪੜ੍ਹ ਕੇ ਤੇ ਪ੍ਰੋਫੈਸਰ ਬਣਨਾ ਚਾਹੁੰਦੀ ਸੀ। ਉਹਨੇ ਆਪਣੀ ਭੈਣ ਨੂੰ ਦੱਸਿਆ ਰਜ਼ੀਆ ਨੇ ਵੀ ਮੈਨੂੰ ਇਹ ਰਿਸ਼ਤਾ ਨਹੀਂ ਮਨਜ਼ੂਰ। ਤੇ ਸਕੀਨਾ ਕਹਿੰਦੀ ਚੁੱਪ ਕਰ ਜਾ, ਆਪਣੇ ਘਰ ਅੱਬੂ ਜਿਹੜਾ ਹੈ ਆਪਣਾ ਉਹ ਬਿਮਾਰ ਹੈ ਤੇ ਆਪਣੀ ਮਾਂ ਨੂੰ ਜਿਹੜੀ ਹੈ ਸ਼ੂਗਰ ਹੈ ਤੇ ਇਹ ਟੈਨਸ਼ਨ ਨਾ ਬਣੇ ਘਰ ਦੇ ਵਿੱਚ ਤੇ ਹੋਵੇ ਨਾ ਤੇ ਚੁੱਪ ਕਰਕੇ ਇਹ ਰਿਸ਼ਤਾ ਮਨਜ਼ੂਰ ਕਰ ਲਾ। ਜੇ ਤੂੰ ਇਨਕਾਰੀ ਕਰੇਂਗੀ ਤੇ ਆਪਣੇ ਅੱਬੂ ਨੂੰ, ਉਹਨਾਂ ਦਾ ਭਾਈ ਕੋਈ ਨਹੀਂ ਸੀਗਾ, ਆਪਣੇ ਅੱਬੂ ਨੂੰ ਟੈਨਸ਼ਨ ਹੋਏਗੀ। ਜਦੋਂ ਟੈਨਸ਼ਨ ਹੋਏਗੀ ਤੇ ਫਿਰ ਉਹਦਾ ਬਿਮਾਰੀ ਵਧੇਗੀ ਤੇ ਉਹ ਅਟੈਕ ਵੀ ਹੋ ਸਕਦਾ। ਤੇ ਜਿਹੜਾ ਨਾ ਤੂੰ ਇਹ ਰਿਸ਼ਤਾ ਮਨਜ਼ੂਰ ਕਰ। ਜਦੋਂ ਰਜ਼ੀਆ ਨੇ ਚੁੱਪ ਕਰਕੇ ਰੋ ਕੇ ਇਹ ਰਿਸ਼ਤਾ ਮਨਜ਼ੂਰ ਕਰ ਲਿਆ, ਸ਼ਾਦੀ ਹੋ ਗਈ। ਸ਼ਾਦੀ ਤੋਂ ਬਾਅਦ ਜਿਹੜਾ ਸੀ ਨਾ ਰਜ਼ੀਆ ਰੋ ਰੋ ਕੇ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਕਰੇ ਕਿ ਮੈਨੂੰ ਬਾਹਰ ਨਹੀਂ ਨਿਕਲਣ ਦਿੰਦੇ, ਸਕੂਲ ਨਹੀਂ ਜਾਣ ਦਿੰਦੇ ਤੇ ਮੈਂ ਜਾਣਾ ਚਾਹੁੰਦੀ ਹਾਂ, ਪੜ੍ਹਨਾ ਚਾਹੁੰਦੀ ਹਾਂ, ਕੁਛ ਬਣਨਾ ਚਾਹੁੰਦੀ ਹਾਂ। ਉਹਨੇ ਕਿਹਾ ਕਿ ਜਿਵੇਂ ਵੀ ਹੈ ਚੁੱਪ ਹੀ ਭਲੀ ਹੈ, ਚੁੱਪ ਭਲੀ ਦੇ ਵਿੱਚ ਤੂੰ ਜਿਹੜਾ ਨਾ ਆਪਣਾ ਇਹ ਕਰ ਤੇ ਕਰਕੇ ਤੇ ਆਪਣਾ ਗੁਜ਼ਾਰਾ ਕਰ ਜ਼ਿੰਦਗੀ ਦਾ। ਖੈਰ ਉਹਨੇ ਨਾ 6 ਮਹੀਨਿਆਂ ਤੋਂ ਬਾਅਦ ਨਾ ਗੁਜ਼ਾਰਾ ਹੋਇਆ। ਗੁਜ਼ਾਰਾ ਕਰਦੀ ਕਰਦੀ 6 ਮਹੀਨੇ ਗੁਜ਼ਾਰਤੇ। 6 ਮਹੀਨਿਆਂ ਤੋਂ ਬਾਅਦ ਘਰ ਆਈ, ਆਪਦੇ ਪਿਓ ਦੇ ਕੋਲ ਬਹਿ ਕੇ ਉਹਨੇ ਸਾਰੀ ਗੱਲ ਦੱਸੀ ਤੇ ਉਹਦੇ ਪਿਓ ਨੇ ਸਾਰੀ ਗੱਲ ਸੁਣ ਕੇ ਤੇ ਉਹਨੂੰ ਇੱਕੋ ਹੀ ਫੈਸਲਾ ਕਰਕੇ ਸੁਣਾਇਆ ਵੀ ਤੂੰ ਜੇ ਰਹਿਣਾ ਹੈ ਵਸਣਾ ਹੈ ਤੇ ਉਸ ਘਰ ਦੇ ਵਿੱਚ ਵਸਣਾ, ਜੇ ਨਹੀਂ ਵਸਣਾ ਤੇ ਫਿਰ ਸਾਡੇ ਵੱਲੋਂ ਤੂੰ ਮਰ ਗਈ ਹੈ, ਸਾਡੇ ਵੱਲੋਂ ਤੂੰ ਮਰ ਗਈ ਹੈ। ਤੇ ਉਹ ਬੋਲ ਪਈ ਰਜ਼ੀਆ ਤੇ ਉਹਦੇ ਬੋਲਣ ਦੀ ਸਜ਼ਾ ਵੇਖ ਲਓ ਕਿੱਡੀ ਵੱਡੀ ਲੱਭੀ ਉਹਨੂੰ। ਉਹਨੂੰ ਬੋਲਣ ਦੀ ਸਜ਼ਾ ਵੇਖ ਲਓ ਕਿੱਡੀ ਵੱਡੀ ਲੱਭੀ। ਲੇਕਿਨ ਇਹ ਕਿ ਬੋਲੀ ਆ ਜਦੋਂ ਉਹ ਬੋਲ ਕੇ ਸਹੁਰੇ ਵੀ ਛੁੱਟ ਗਏ, ਮਾਪੇ ਵੀ ਛੁੱਟ ਗਏ ਤੇ ਉਹ ਆਪਣੇ ਹੱਕ 'ਤੇ ਬੋਲੀ ਆ। ਫਿਰ ਉਹ ਪੜ੍ਹੀ ਆ, ਫਿਰ ਉਹ ਪ੍ਰੋਫੈਸਰ ਵੀ ਬਣੀ ਆ ਤੇ ਰਜ਼ੀਆ ਅੱਜ ਵੀ ਇਕੱਲੀ ਹੈ, ਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੀ ਆ। ਤੇ ਗੱਲ ਕਰਨ ਦਾ ਤੁਹਾਡੇ ਨਾਲ ਇਹ ਮਕਸਦ ਹੋਇਆ ਵੀ ਬੋਲੋ ਤੇ ਸਿਆਣੇ ਕਹਿੰਦੇ ਆ ਵੀ ਰਿਸ਼ਤਿਆਂ ਦੀਆਂ ਡੋਰਾਂ ਟੁੱਟਦੀਆਂ ਤੇ ਜੇ ਚੁੱਪ ਰਹੋ ਤੇ ਫਿਰ ਸਾਰੇ ਕੁਛ ਹੀ ਸਹਿਣਾ ਪੈਂਦਾ ਹੈ। ਰਜ਼ੀਆ ਦਾ ਇਹ ਕਹਿਣਾ ਕਿ ਜੇ ਮੈਂ ਚੁੱਪ ਸੀ ਤੇ ਸਾਰਾ ਇਲਜ਼ਾਮ ਮੇਰੇ ਸਿਰ 'ਤੇ ਸੀ ਤੇ ਜੇ ਮੈਂ ਬੋਲ ਪਈ ਹਾਂ ਤੇ ਪਿਓ ਨੇ ਰਿਸ਼ਤਾ ਤੋੜ ਦਿੱਤਾ ਹੈ।